ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਇਸ ਟਾਈਮ ਕਹਿੰਦੇ ਆ ਅੰਡਰ ਅਟੈਕ ਹੋ ਸਕਦੀ ਆ। ਇੱਕ ਬਹੁਤ ਹੀ ਇਨਵੇਸਿਵ ਫਲਾਈ ਮੱਖੀ ਜਿਹੜੀ ਆ ਉਹ ਕੈਲੀਫੋਰਨੀਆ ਦੀ ਐਗਰੀਕਲਚਰ ਇੰਡਸਟਰੀ ਨੂੰ ਡੈਸੀਮੇਟ ਯਾਨੀ ਕਿ ਨਸ਼ਟ ਕਰ ਸਕਦੀ ਆ। ਇਹ ਜਿਹੜੀਆਂ ਦੋ ਕੁਈਨਜ਼ਲੈਂਡ ਦੀਆਂ ਫਰੂਟ ਫਲਾਈਜ਼ ਰੀਸੈਂਟਲੀ ਵੈਂਚੂਰਾ ਕਾਉਂਟੀ ਦੇ ਵਿੱਚ ਦੇਖੀਆਂ ਗਈਆਂ ਹੈਗੀਆਂ ਆ। ਕਹਿੰਦੇ ਵੀ ਇਹ ਤੀਸਰੀ ਡਿਸਕਵਰੀ ਹੋਈ ਹੈ ਬਹੁਤ ਹੀ ਇਨਵੇਸਿਵ ਤੇ ਡਿਸਟਰਕਟਿਵ ਫਰੂਟ ਫਲਾਈ ਦੀ ਐਲਏ ਇਲਾਕੇ ਦੇ ਵਿੱਚ ਪਿਛਲੇ ਕੁਝ ਮਹੀਨਿਆਂ 'ਚ 76 ਸਕੁਅਰ ਮੀਲ ਦਾ ਇਲਾਕਾ ਇਸ ਨੂੰ ਅੰਡਰ ਕੁਆਰੰਟੀਨ ਰੱਖਿਆ ਗਿਆ ਆ ਅਕਤੂਬਰ 23 ਤੋਂ। ਕੁਈਨਜ਼ਲੈਂਡ ਦੀ ਫਲਾਈਜ਼ ਜਿਹੜੀਆਂ ਆ ਕਹਿੰਦੇ ਵੀ ਪਹਿਲਾਂ 1000 ਓਕਸ ਦੇ ਇਲਾਕੇ ਦੇ ਵਿੱਚ ਰੈਜ਼ੀਡੈਂਸ਼ੀਅਲ ਇਲਾਕੇ 'ਚ ਦੇਖੀਆਂ ਗਈਆਂ ਸੀ। ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ ਨੇ ਦੱਸਿਆ ਹੈਗਾ ਆ। ਕਹਿੰਦੇ ਵੀ ਇਹ ਫਸਟ ਅਫੀਸ਼ੀਅਲ ਕੁਆਰੰਟੀਨ ਆ ਨਾਰਥ ਅਮਰੀਕਾ 'ਚ ਇਸ ਪੈਸਟ ਦੇ ਕਰਕੇ। ਕਹਿੰਦੇ ਵੀ ਇਹ ਜਿਹੜੀ ਕੁਈਨਜ਼ਲੈਂਡ ਆਸਟ੍ਰੇਲੀਆ ਦੀ ਨੇਟਿਵ ਆ, ਇਹਦੇ ਨਾਂ ਤੋਂ ਹੀ ਜਿਹੜਾ ਇਹ ਚੀਜ਼ ਪਤਾ ਲੱਗਦਾ ਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਐਗਰੀਕਲਚਰ ਕ੍ਰਾਈਸਿਸ ਇਸ ਦੇ ਕਰਕੇ ਹੋਰ ਵੱਧ ਸਕਦਾ ਹੈ। ਵੈਂਚੂਰਾ ਕਾਉਂਟੀ ਦੇ ਐਗਰੀਕਲਚਰ ਕਮਿਸ਼ਨਰ ਕੋਰੀਨ ਬੈਲ ਉਹਨਾਂ ਨੇ ਅੱਜ ਇਸ ਬਾਬਤ ਪੱਤਰਕਾਰਾਂ ਨੂੰ ਸੰਬੋਧਨ ਹੋ ਕੇ ਜਿਹੜਾ ਉਹ ਦੱਸਿਆ। ਕਹਿੰਦੇ ਵੀ ਇਸ ਫਰੂਟ ਫਲਾਈ ਦੇ ਇਕੱਲੇ ਕਰਕੇ ਜੇ ਇਹ ਫੈਲ ਜਾਂਦੀ ਹੈ, ਇੰਨੀ ਜ਼ਿਆਦਾ ਇਨਵੇਸਿਵ ਆ ਵੀ $2 ਬਿਲੀਅਨ ਦੀ ਜਿਹੜੀ ਇਕਨੋਮਿਕ ਐਕਟੀਵਿਟੀ ਆ, ਐਗਰੀਕਲਚਰ ਆ, ਐਗਰੀ ਟੂਰਿਜ਼ਮ ਆ, 25,000 ਜੋਬਾਂ ਆ, 6,000 ਇਨਡਾਇਰੈਕਟ ਜੌਬਸ ਆ, ਉਹਨਾਂ ਉੱਤੇ ਸਿੱਧਾ ਅਸਰ ਪਵੇਗਾ। ਸੈਂਟਾ ਕਲੈਰਿਟਾ ਵੈਲੀ ਦਾ ਇੱਕ ਵੱਡਾ ਹਿੱਸਾ ਜੁਲਾਈ ਮਹੀਨੇ ਦੇ ਵਿੱਚ ਉਸ ਨੂੰ ਕੁਆਰੰਟੀਨ ਦੇ ਵਿੱਚ ਰੱਖਿਆ ਗਿਆ ਸੀਗਾ, ਜਦੋਂ ਉੱਥੇ ਟਾਊ ਫਰੂਟ ਫਲਾਈਜ਼ ਜਿਹੜੀਆਂ ਡਿਟੈਕਟ ਕੀਤੀਆਂ ਗਈਆਂ ਸੀ ਸਟੀਵਨਸਨ ਰੈਂਚ ਇਲਾਕੇ ਦੇ ਵਿੱਚ। ਲਾਸ ਐਂਜਲਸ ਦੇ ਸ਼ਹਿਰ ਦੇ ਵਿੱਚ ਐਗਰੀਕਲਚਰ ਅਧਿਕਾਰੀ ਜਿਹੜੇ ਆ ਉਹ ਕਹਿੰਦੇ ਵੀ ਇਹ ਪਲਾਨ ਕਰ ਰਹੇ ਆ ਵੀ 2 ਮਿਲੀਅਨ ਸਟਰਾਈਲ ਮੇਲ ਮੈਡੀਟਰੇਨੀਅਨ ਫਰੂਟ ਫਲਾਈਜ਼ ਨੂੰ ਉਹ ਖੁਦ ਛੱਡਣਗੇ, ਜਿਹੜੇ ਆ ਉਹ ਡ੍ਰੌਪ ਓਵਰ ਕਰਨਗੇ 69 ਸਕੁਅਰ ਮਾਈਲ ਏਰੀਆ ਦੇ ਜਿਹੜੇ ਰੇਡੀਅਸ ਦੇ ਵਿੱਚ ਜਿੱਥੇ ਜਿੱਥੇ ਇਹ ਹੁੰਦੀਆਂ ਆ। ਸੋ ਉਹਨਾਂ ਨੇ ਕਿਹਾ ਵੀ ਜਿਹੜੇ ਇਲਾਕੇ ਨੂੰ ਕੁਆਰੰਟੀਨ ਹੁਣ ਕੀਤਾ ਗਿਆ ਆ ਉੱਥੋਂ ਕੋਈ ਵੀ ਸਬਜ਼ੀ, ਫਲ, ਫਰੂਟ ਜਾਂ ਗ੍ਰੀਨ ਵੇਸਟ ਵੀ ਨਾ ਅੰਦਰ ਆਵੇ ਉੱਥੋਂ ਤੇ ਨਾ ਉੱਥੋਂ ਉਹ ਬਾਹਰ ਨੂੰ ਜਾਵੇ। ਸੋ ਸਥਿਤੀ ਇਦਾਂ ਦੀ ਬਣੀ ਪਈ ਆ। ਕੁਝ ਸਮਾਂ ਪਹਿਲਾਂ ਮੰਡੇਰੇ ਤੋਂ ਵੀ ਇਦਾਂ ਦੀ ਖਬਰ ਆਈ ਸੀ। ਆਪਣੇ ਅਪਡੇਟ ਫਾਰਮਿੰਗ ਦੇ ਦੌਰਾਨ ਜਸਬੀਰ ਸਿੱਧੂ ਭਾਜੀ ਹੁਣਾਂ ਨੇ ਜਿਹੜਾ ਉਹ ਦੱਸਿਆ ਸੀਗਾ ਵੀ ਇੱਥੇ ਵੀ ਬਦਾਮਾਂ ਨੂੰ ਇੱਕ ਅਜਿਹੀ ਕੋਈ ਫਲਾਈ ਜਾਂ ਅਜਿਹੀ ਕੋਈ ਬਿਮਾਰੀ ਜਿਹੜੀ ਲੱਗੀ ਆ, ਜਿਹੜੀ ਦੇਸੀ ਹੋਈ ਨਹੀਂ ਆ, ਉਹ ਵੀ ਬਾਹਰੋਂ ਆਈ ਜਿਹੜੀ ਉਹ ਲੱਗਦੀ ਆ। ਸੋ ਇਹ ਹੁਣ ਸਥਿਤੀ ਕੈਲੀਫੋਰਨੀਆ ਦੇ ਐਗਰੀਕਲਚਰ ਦੇ ਉੱਤੇ ਭਾਰੀ ਪੈ ਸਕਦੀ ਆ। ਤੇ ਇਹ ਜਿਹੜੀਆਂ ਫਰੂਟ ਫਲਾਈਜ਼ ਕਹਿੰਦੇ ਡਿਸਕ੍ਰਿਮੀਨੇਟ ਨਹੀਂ ਕਰਦੀਆਂ। ਜੋ ਕੁਛ ਵੀ ਉਹਨਾਂ ਦੇ ਰਾਹ 'ਚ ਆਉਂਦਾ, ਚਾਹੇ ਉਹ ਕਮਰਸ਼ੀਅਲ ਐਗਰੀਕਲਚਰ ਆ, ਕਿਸੇ ਦਾ ਘਰੇਲੂ ਬਗੀਚਾ ਆ, ਚਾਹੇ ਉਹ ਗਰੋਸਰੀ ਸਟੋਰ ਆ, ਫਾਰਮਰ ਮਾਰਕੀਟ ਆ, ਸਭ ਕੁਛ ਦੇ ਉੱਤੇ ਇਹ ਅਸਰ ਪਾਉਣਗੀਆਂ।